ਸਾਰੇ ਭੈਣਾਂ ਅਤੇ ਭਰਾਵਾਂ ਨੂੰ ਸਲਾਮ। ਅੱਜ ਮੈਂ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਵੇ ਕਿ ਕੱਲ੍ਹ ਇੱਕ ਬਲੌਗ ਪੜ੍ਹਿਆ ਭਾਈ ਜੀ ਰਫੀ ਹੋਰਾਂ ਦਾ, ਜਿਹੜਾ ਲਾਹੌਰ ਦੇ ਬਾਰੇ 'ਚ ਸੀ ਅਤੇ ਲਾਹੌਰ ਦੇ ਜਦੀਦ ਨਕਸ਼ੇ ਦੇ ਨਕਸ਼ਾ ਨਿਗਾਰ ਅਤੇ ਲਾਹੌਰ ਦੇ ਪੁੱਤਰ ਸਰ ਗੰਗਾ ਰਾਮ ਦੇ ਬਾਰੇ 'ਚ ਸੀ। ਅਤੇ ਉਹਦੇ ਵਿੱਚ ਉਹਨਾਂ ਨੇ ਉਹ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਜਿਹੜੀਆਂ ਅਸੀਂ ਆਮ ਤੌਰ 'ਤੇ ਸਰ ਗੰਗਾ ਰਾਮ ਜੀ ਦੇ ਬਾਰੇ 'ਚ ਨਹੀਂ ਜਾਣਦੇ। ਮੈਨੂੰ ਆਪ ਨੂੰ ਜ਼ਿਆਦਾ ਪਤਾ ਇਹੋ ਹੀ ਸੀ ਵੀ ਗੰਗਾ ਰਾਮ ਹੌਸਪੀਟਲ ਹੈ, ਅਤੇ ਇਹ ਕਿ ਗੰਗਾ ਰਾਮ ਜੀ ਹੋਰਾਂ ਨੇ ਮਾਡਲ ਟਾਊਨ ਦਾ ਜਿਹੜਾ ਪਹਿਲਾ ਡਿਜ਼ਾਈਨ ਸੀ ਉਹ ਤਿਆਰ ਕੀਤਾ ਸੀ, ਜਿਹਦੇ 'ਤੇ ਮਾਡਲ ਟਾਊਨ ਦੀ ਬੁਨਿਆਦ ਰੱਖੀ ਗਈ। ਲੇਕਿਨ ਇਸ ਬਲਾਗ ਨੂੰ ਪੜ੍ਹ ਕੇ ਮੈਨੂੰ ਪਤਾ ਲੱਗਾ ਵੀ ਉਹਨਾਂ ਨੇ ਹੋਰ ਕਿਹੜੀਆਂ ਸ਼ੈਵਾਂ, ਕਿਹੜੀਆਂ ਇਮਾਰਤਾਂ ਡਿਜ਼ਾਈਨ ਕੀਤੀਆਂ। ਉਹਨਾਂ ਨੇ ਮਿਊਜ਼ੀਅਮ ਵੀ ਬਣਾਇਆ, ਉਹਨਾਂ ਨੇ ਐਚੀਸਨ ਕਾਲਜ ਵੀ ਬਣਾਇਆ। ਇਹ ਸਭ ਉਹਨਾਂ ਦੇ ਦਿਮਾਗ ਦੇ ਵਿੱਚ, ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਨਕਸ਼ੇ ਉੱਭਰੇ ਜਿਹੜੇ ਅੱਜ ਸਾਨੂੰ ਲਾਹੌਰ 'ਚ ਖਿਲਰੇ ਨਜ਼ਰ ਆਉਂਦੇ। ਅਤੇ ਆਖਰ ਦੇ ਵਿੱਚ ਉਹਨਾਂ ਨੇ ਇੱਕ ਸ਼ਿਕਵਾ ਕੀਤਾ ਕਿ ਸਰ ਗੰਗਾ ਰਾਮ ਜੀ ਹੋਰਾਂ ਦੀ ਸਮਾਧੀ ਜਿਹੜੀ ਲਾਹੌਰ ਦੇ ਵਿੱਚ ਹੈ, ਉਹਨੂੰ ਵੀ ਲਾਹੌਰੀ ਨਹੀਂ ਜਾਣਦੇ, ਪੰਜਾਬੀ ਨਹੀਂ ਜਾਣਦੇ। ਉਸੇ ਦਿਨ ਹੀ ਸ਼ਾਮ ਨੂੰ ਕੱਲ੍ਹ ਇੱਕ ਵੀਡੀਓ ਮੈਨੂੰ ਕਿਤੋਂ ਮਿਲੀ ਅਤੇ ਉਹ ਮੈਂ ਆਪਣੇ ਟਵਿੱਟਰ 'ਤੇ ਲਾਈ ਕਿ ਇੱਕ ਬੀਬੀ ਜਿਹੜੀ ਚੜ੍ਹਦੇ ਪੰਜਾਬ 'ਚ ਰਹਿੰਦੀ ਹੈ, ਉਹ ਲਾਹੌਰ ਨੂੰ ਇੱਕ ਆਡੀਓ ਚਿੱਠੀ ਲਿਖ ਰਹੀ ਹੈ। ਉਹਨੇ ਜਿਹੜੀਆਂ ਗੱਲਾਂ ਕੀਤੀਆਂ, ਉਹਨਾਂ ਬਹੁਤ ਸਾਰੇ ਲੋਕਾਂ ਨੂੰ ਮੁਤਾਸਰ ਕੀਤਾ। ਮੈਨੂੰ ਕਿਸੇ ਦੱਸਿਆ ਇਹ ਵੀਡੀਓ ਕੁਝ ਪੁਰਾਣੀ ਹੈ, ਮੈਨੂੰ ਬੀਬੀ ਦਾ ਨਾਂ ਨਹੀਂ ਸੀ ਆਉਂਦਾ। ਫਿਰ ਕਿਸੇ ਨੇ ਟੈਗ ਕਰਕੇ ਦੱਸਿਆ ਕਿ ਇਹ ਏਮੀ ਸਿੰਘ ਜੀ ਹੋਰੀ ਨੇ, ਅਤੇ ਇਹਨਾਂ ਨੇ ਇਹ ਕੋਈ 1-2 ਸਾਲ ਪਹਿਲੇ ਵੀਡੀਓ ਬਣਾਈ ਸੀ। ਉਹਦੇ ਬਾਅਦ ਕਿਸੇ ਨੇ ਮੈਨੂੰ ਲਿੰਕ ਦਿੱਤਾ ਵੀ ਇਹ ਵੀਡੀਓ ਦੇ ਬਾਅਦ BBC ਪੰਜਾਬੀ ਨੇ ਵੀ ਉਹਨਾਂ ਦਾ ਇੱਕ ਇੰਟਰਵਿਊ ਕੀਤਾ ਸੀ। ਉਹਦੇ ਵਿੱਚ ਲਾਹੌਰ ਲਈ ਜਿਹੜੀ ਅਪਣਾਈਅਤ ਸੀ ਉਹਨਾਂ ਦੀ, ਉਹ ਬੜੀ ਸਾਫ਼ ਝਲਕਦੀ ਸੀ। ਹੁਣ ਮੈਂ ਇੱਕ ਲਾਹੌਰ ਦੇ ਪੁੱਤਰ ਦਾ ਬਲਾਗ ਪੜ੍ਹ ਲਿਆ, ਇੱਕ ਚੜ੍ਹਦੇ ਪੰਜਾਬ 'ਚੋਂ ਲਾਹੌਰ ਦੇ ਬਾਰੇ 'ਚ ਮੁਹੱਬਤ ਰੱਖਣ ਵਾਲੀ ਇੱਕ ਬੀਬੀ ਦਾ ਵੀਡੀਓ ਵੇਖ ਲਿਆ। ਮੈਂ ਸੋਚਿਆ ਵੀ ਮੈਂ ਵੀ ਦੱਸਾਂ। ਮੈਂ ਰਹਿੰਦਾ ਤੇ ਲਹਿੰਦੇ ਪੰਜਾਬ 'ਚ ਹਾਂ, ਪਰ ਉਸ ਇਲਾਕੇ 'ਚ ਰਹਿਣਾ ਜਿਹਨੂੰ ਜਨੂਬੀ ਪੰਜਾਬ ਆਖਿਆ ਜਾਂਦਾ। ਮੈਨੂੰ ਨਹੀਂ ਪਤਾ ਕਿਉਂ ਆਖਿਆ ਜਾਂਦਾ, ਮੈਨੂੰ ਤਾਂ ਪੰਜਾਬ ਦਾ ਹੀ ਪਤਾ। ਮੇਰੇ ਬਚਪਨ ਤੋਂ ਹੀ ਮੇਰਾ ਲਾਹੌਰ ਆਉਣਾ ਜਾਣਾ ਰਿਹਾ, ਰਿਸ਼ਤੇਦਾਰਾਂ ਨੂੰ ਮਿਲਣ ਚਲੇ ਜਾਣਾ, ਅੰਮੀ ਅੱਬੂ ਨੇ ਨਾਲ ਲੈ ਕੇ ਜਾਣਾ, ਸਫ਼ਰ ਕਰਨਾ, ਲਾਹੌਰ ਦੇ ਸਟੇਸ਼ਨ 'ਤੇ ਉਤਰਨਾ ਅਤੇ ਸਟੇਸ਼ਨ ਨੂੰ ਵੇਖ ਕੇ ਹੀ ਦੰਗ ਰਹਿ ਜਾਣਾ। ਇੰਨੀ ਵੱਡੀ ਇਮਾਰਤ, ਇੰਨੀ ਖੂਬਸੂਰਤ ਇਮਾਰਤ ਵੇਖ ਕੇ ਬੰਦਾ ਦੰਦਾਂ 'ਚ ਉਂਗਲਾਂ ਲੈ ਲੈਂਦਾ। ਇੱਕ ਵਾਰੀ ਮੇਰੇ ਚਾਚੇ ਹੋਰਾਂ ਨੇ ਮੈਨੂੰ ਸੁਣਾਈ ਸੀ ਗੱਲ ਵੀ ਪਿੰਡ 'ਚੋਂ ਸਾਡੇ ਵਰਗਾ ਕੋਈ ਬੰਦਾ ਲਾਹੌਰ ਚੱਲ ਗਿਆ ਨਾ, ਅਤੇ ਕਿਸੇ ਨੇ ਉਹਨੂੰ ਆਖਿਆ ਵੀ ਵੇਖ ਅੰਗਰੇਜ਼ਾਂ ਨੇ ਲਾਹੌਰ ਦਾ ਸਟੇਸ਼ਨ ਬਣਾਇਆ। ਸਟੇਸ਼ਨ ਵੇਖ ਵੂਖ ਕੇ ਕਹਿੰਦਾ ਅੰਗਰੇਜ਼ ਨੇ ਤਾਂ ਲੱਗਦਾ ਬੱਝਾ ਹੀ 100 ਦਾ ਆ ਦਿੱਤਾ। ਉਦੋਂ 100 ਦੀ ਹੀ ਕਦਰ ਹੁੰਦੀ ਸੀ ਜੀ, 100 ਬੜੀ ਗੱਲ ਹੁੰਦੀ ਸੀ, ਕਦੀ ਕਿਸੇ ਵੇਖਿਆ ਨਹੀਂ ਸੀ ਹੁੰਦਾ। ਅਤੇ ਉੱਥੇ ਉਤਰਨਾ ਅਤੇ ਲਾਹੌਰ ਨੇ ਆਪਣੇ ਸ਼ਹਿਰ 'ਚ ਸਾਨੂੰ ਜਕੜ ਲੈਣਾ। ਛੋਟੇ ਹੁੰਦੇ ਹੀ ਸ਼ਾਲਾਮਾਰ ਬਾਗ ਵੇਖਿਆ, ਬਾਦਸ਼ਾਹੀ ਮਸਜਿਦ ਵੇਖੀ, ਸ਼ਾਹੀ ਕਿਲ੍ਹਾ ਵੇਖਿਆ, ਲਾਹੌਰ 'ਚ ਇੱਧਰ ਉੱਧਰ ਆਉਣਾ ਜਾਣਾ, ਲਾਹੌਰ ਦੀਆਂ ਸੜਕਾਂ, ਲਾਹੌਰ ਦੇ ਬਾਗ। ਲਾਹੌਰ ਦਾ ਇੱਕ ਖਾਸ ਕਿਸਮ ਦਾ ਨਾ ਮਿਜ਼ਾਜ ਸੀ ਜਿਹੜਾ ਸਾਨੂੰ ਆਪਣੇ ਵੱਲ ਖਿੱਚਦਾ ਸੀ। ਫਿਰ ਪੜ੍ਹਾਈਆਂ 'ਚ ਲੱਗ ਗਏ, ਕੰਮਕਾਰ 'ਚ ਲੱਗ ਗਏ, ਬੜਾ ਅਰਸਾ ਲਾਹੌਰ ਨਾ ਗਏ।
ਫਿਰ ਸਾਲ ਕੁ ਉੱਥੇ ਕੰਮ ਕਰਨ ਦਾ ਮੌਕਾ ਲੱਗਾ। ਪੈਸੇ ਜੇਬ 'ਚ ਹੁੰਦੇ ਕੁਛ, ਜਿਹੜੀ ਤਨਖਾਹ ਹੁੰਦੀ ਸੀ ਉਹ ਬਚਾਈ ਦੀ ਸੀ। ਜੂੰ ਜਨਾਬ ਲਾਮਾ ਇਕਬਾਲ ਟਾਊਨ ਦੇ ਉਹ ਮੁਲਤਾਨ ਚੁੰਗੀ ਵਾਲੇ ਸਿਰੇ ਤੋਂ ਟੁਰਨਾ, ਕਸਾਫੀ ਤੀਕਰ ਪੈਦਲ ਹੀ ਪਹੁੰਚ ਜਾਣਾ। ਉਹ ਸਾਰੇ ਸਟਾਪ ਹੌਲੀ ਹੌਲੀ ਯਾਦ ਹੋ ਗਏ। ਵੈਗਨਾਂ ਚੱਲਦੀਆਂ ਹਨ, ਉਹਨਾਂ ਵੈਗਨਾਂ ਦੇ ਵਿੱਚ ਬਹਿਣਾ, ਕਈ ਵਾਰੀ ਜਗ੍ਹਾ ਲੱਭਣੀ, ਕਈ ਵਾਰੀ ਵੈਗਨ 'ਚ ਇੰਝ ਖਲੋਣਾ ਪੈਂਦਾ ਸੀ ਵੀ ਜਿਵੇਂ ਨਾ ਦੱਸਣ ਵਾਲੀ ਗੱਲ ਹੀ ਹੋਵੇ। ਅਤੇ ਉਹ ਫਿਰੋਜ਼ਪੁਰ ਰੋਡ 'ਤੇ ਜਾਣੀਆਂ ਵੈਗਨਾਂ, ਉੱਥੋਂ ਜਨਾਬ ਕੈਂਚੀ ਸਟਾਪ ਉਤਰਨਾ, ਕੈਂਚੀ ਸਟਾਪ ਉਤਰ ਕੇ ਰੋਡ ਪਾਰ ਕਰਨੀ, ਪਰਲੇ ਪਾਸਿਓਂ ਜਨਾਬ ਹੁਣ ਤਾਂ ਪੁਲ ਬਣ ਗਿਆ ਨਾ ਜੀ, ਉੱਤੋਂ ਆਉਣ ਜਾਣਾ ਬੜਾ ਸੌਖਾ ਕਰਤਾ। ਅਤੇ ਫਿਰ ਪਰਲੇ ਪਾਸੇ ਜਾ ਕੇ ਫਿਰ ਪਰਾਂ ਨੂੰ ਮੂੰਹ ਕਰਨਾ, ਕਿਸੇ ਵੈਗਨ 'ਚ ਬਹਿਣਾ, ਵਾਲਟਨ ਜਾਣਾ, ਉੱਥੇ ਜਾ ਕੇ ਨੌਕਰੀ ਕਰਨੀ। ਫਿਰ ਆਪਾਂ ਆਖਿਆ ਵੀ ਨਹੀਂ ਹੁਣ ਇਹ ਕੰਮ ਨਹੀਂ ਕਰਨਾ। ਲੇਕਿਨ ਇਸ ਦੌਰਾਨ ਲਾਹੌਰ ਨੂੰ ਬੜਾ ਆਪਣਾ ਲੱਗਿਆ, ਜਿਵੇਂ ਨਾ ਲਾਹੌਰ ਇਹ ਕਹਿੰਦਾ ਹੋਵੇ ਵੀ ਪੁੱਤਰ ਤੂੰ ਪਿੰਡੋਂ ਆਇਆ, ਦੂਰੋਂ ਆਇਆ, ਕੋਈ ਗੱਲ ਨਹੀਂ, ਤੂੰ ਵੀ ਆ ਜਾ, ਤੂੰ ਵੀ ਰਹਿ ਲੈ, ਤੂੰ ਵੀ ਆਪਣੇ ਬੱਚਿਆਂ ਵਰਗਾ ਹੀ ਹੈ, ਤੈਨੂੰ ਨੌਕਰੀ ਵੀ ਮਿਲੇਗੀ, ਤੈਨੂੰ ਰੁਜ਼ਗਾਰ ਵੀ ਮਿਲੇਗਾ, ਤੈਨੂੰ ਰਿਹਾਇਸ਼ ਵੀ ਮਿਲੇਗੀ, ਤੈਨੂੰ ਲੋਕਾਂ ਨਾਲ ਗੱਲਬਾਤ ਵੀ ਕਰਨ ਦਾ ਮੌਕਾ ਮਿਲੇਗਾ, ਯਾਰ ਬੇਲੀ ਵੀ ਮਿਲਣਗੇ, ਤੂੰ ਵੀ ਆਪਣਾ ਪੁੱਤਰ ਹੀ। ਅਤੇ ਲਾਹੌਰ ਨਾਲ ਲੋਕਾਂ ਦੀ ਮੁਹੱਬਤ ਦੀ ਇੱਕ ਵਜ੍ਹਾ ਇਹ ਵੇ ਕਿ ਲਾਹੌਰ ਆਪਣੇ ਪੁੱਤਰਾਂ ਨੂੰ ਤਾਂ ਆਪਣਾ ਪੁੱਤਰ ਕਹਿੰਦਾ, ਲਾਹੌਰ ਦੂਜੇ ਸ਼ਹਿਰਾਂ ਦੇ ਧੀਆਂ ਪੁੱਤਰਾਂ ਨੂੰ ਵੀ ਆਪਣਾ ਪੁੱਤਰ ਕਹਿੰਦਾ। ਜਿਹੜਾ ਲਾਹੌਰ ਦੀ ਝੋਲੀ 'ਚ ਜਾਂਦਾ, ਲਾਹੌਰ ਉਹਦੀ ਝੋਲੀ ਖਾਲੀ ਨਹੀਂ ਮੋੜਦਾ, ਇਹ ਉਹਦੀ ਖੂਬੀ ਹੈ। ਲੇਕਿਨ ਲਾਹੌਰ ਦੀ ਮੁਹੱਬਤ ਜੇ ਐਡੇ ਸਖਤ ਬਾਰਡਰ ਦੇ ਬਾਵਜੂਦ ਚੜ੍ਹਦੇ ਪੰਜਾਬ ਦੇ ਦਿਲ 'ਚੋਂ ਨਹੀਂ ਨਿਕਲ ਸਕੀ, ਅਤੇ ਅਸੀਂ ਤਾਂ ਇੱਥੇ ਹੀ ਹੋਣਾ, ਸਾਡੇ ਦਿਲ 'ਚ ਕਿੱਥੋਂ ਨਿਕਲ ਜਾਣੀ। ਲੇਕਿਨ ਉਸ ਲਾਹੌਰ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਾਸੀ, ਮੈਂ ਉਹ ਬੀਬੀ ਦੀ ਵੀਡੀਓ ਵੇਖੀ ਅਤੇ ਮੈਨੂੰ ਲੱਗਾ ਕਿ ਉਹ ਅਜੇ ਵੀ ਇਸ ਖਿਆਲ 'ਚ ਨੇ ਕਿ ਉਸ ਲਾਹੌਰ ਦੇ ਵਿੱਚ ਸਰ ਗੰਗਾ ਰਾਮ ਨੂੰ ਖਾਸ ਮਕਾਮ ਹਾਸਲ ਹੈ। ਉਸ ਲਾਹੌਰ ਦੇ ਵਿੱਚ ਅਜੇ ਵੀ ਭਗਤ ਸਿੰਘ ਦੇ ਨਾਅਰੇ ਗੂੰਜਦੇ ਨੇ, ਰਾਜਗੁਰੂ ਦੇ ਨਾਅਰੇ ਗੂੰਜਦੇ ਨੇ, ਸੁਖਦੇਵ ਦੇ ਨਾਅਰੇ ਗੂੰਜਦੇ ਨੇ। ਉਹ ਲਾਹੌਰ ਜਿਹੜਾ ਇਨਕਲੂਸਿਵ ਹੈ, ਉਹ ਲਾਹੌਰ ਜਿਹੜਾ ਸਭ ਨੂੰ ਕਹਿੰਦਾ ਵੀ ਆ ਜਾਓ। ਉਸੇ ਲਾਹੌਰ ਦੇ ਵਿੱਚ ਦੂਜੀਆਂ ਬੋਲੀਆਂ ਬੋਲਣ ਵਾਲੇ ਵੀ ਕੰਮ ਕਰਦੇ ਨੇ, ਰਹਿੰਦੇ ਨੇ, ਉੱਥੋਂ ਦੇ ਹੋ ਗਏ ਨੇ। ਮੈਂ ਹੁਣ ਵੀ ਜਦੋਂ ਲਾਹੌਰ ਜਾਂਦਾ ਅਤੇ ਲਾਹੌਰ ਹਰ ਵਾਰੀ ਮੈਨੂੰ ਵੈਲਕਮ ਹੀ ਕਰਦਾ। ਇੱਧਰੋਂ ਜਾਈਦਾ ਠੋਕਰ ਨਿਆਜ਼ ਬੇਗ ਵਾਲੀ ਸਾਈਡ ਤੋਂ, ਜਦੋਂ ਪੁਲ ਚੜ੍ਹੀਦਾ ਅਤੇ ਨਹਿਰ ਦੇ ਕੰਢੇ 'ਤੇ ਹੋ ਪਈਦਾ, ਅਤੇ ਲਾਹੌਰ ਜਿਵੇਂ ਖੁਸ਼ ਹੋ ਜਾਂਦਾ ਵੀ ਇੱਕ ਹੋਰ ਮੇਰਾ ਪੁੱਤਰ ਆ ਗਿਆ। ਕੋਈ ਗੱਲ ਨਹੀਂ, ਜੇ ਮੇਰਾ ਜੰਮਿਆ ਨਹੀਂ ਤੇ ਇਹ ਵੀ ਪੁੱਤਰਾਂ ਵਰਗਾ ਹੀ ਹੈ। ਅਤੇ ਲਾਹੌਰ 'ਚ ਮੈਨੂੰ ਕਦੀ ਅਜਨਬੀਅਤ ਨਹੀਂ ਫੀਲ ਹੋਈ। ਮੈਨੂੰ ਹਮੇਸ਼ਾ ਲੱਗਦਾ ਹੈ ਵੀ ਇਹ ਸ਼ਹਿਰ ਦੇ ਖੂਬੀ ਇਹ ਵੇ ਕਿ ਆਉਣ ਵਾਲਿਆਂ ਦਾ ਸਵਾਗਤ ਕਰਦਾ। ਇੱਥੋਂ ਤੱਕ ਕਿ ਸਰ ਗੰਗਾ ਰਾਮ ਜੀ ਹੋਰੀ ਵੀ ਪੈਦਾਇਸ਼ੀ ਤਾਂ ਲਾਹੌਰ ਦੇ ਨਹੀਂ ਸਨ, ਲੇਕਿਨ ਜਦੋਂ ਲਾਹੌਰ ਆ ਗਏ ਅਤੇ ਫਿਰ ਲਾਹੌਰ ਦੇ ਹੋ ਗਏ, ਅਤੇ ਲਾਹੌਰ ਨੂੰ ਉਹਨਾਂ ਨੇ ਵੀ ਉਹ ਕੁਝ ਦਿੱਤਾ ਜਿਹੜਾ ਸਾਰੀ ਜ਼ਿੰਦਗੀ ਲਾਹੌਰ ਦੇ ਮੱਥੇ 'ਤੇ ਝੂਮਰ ਵਾਂਗੂ ਰਹੇਗਾ। ਜਦੋਂ ਤੱਕ ਲਾਹੌਰ ਦਾ ਨਾਂ ਵੱਜੇਗਾ, ਉਦੋਂ ਤੱਕ ਸਰ ਗੰਗਾ ਰਾਮ ਜੀ ਹੋਰਾਂ ਦਾ ਨਾਮ ਹੀ ਵੱਜੇਗਾ। ਅਸੀਂ ਚਾਹੀਏ ਭਾਵੇਂ ਨਾ ਚਾਹੀਏ, ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਦੇ ਨਾਂ ਨੂੰ ਲੋਕਾਂ ਤੱਕ, ਆਪਣੀ ਅਗਲੀ ਨਸਲ ਤੱਕ, ਆਪਣੀ ਆਉਂਦੀ ਪੀੜ੍ਹੀ ਤੱਕ ਪਹੁੰਚਾਈਏ ਕਿ ਇਹ ਬੰਦਾ ਸੀ ਜਿਹਨੇ ਇਹ ਵਾਲਾ ਲਾਹੌਰ ਤੁਹਾਡੇ ਲਈ ਤਰਾਸ਼ਿਆ। ਅਤੇ ਉਹੀ ਲਾਹੌਰ ਜਿਹਨੂੰ ਚੜ੍ਹਦੇ ਪੰਜਾਬ ਵਾਲੇ ਅਜੇ ਵੀ ਯਾਦ ਕਰਦੇ ਨੇ। ਇੱਕ ਫਿਲਮ ਬਣੀ ਸੀ ਚੜ੍ਹਦੇ ਪੰਜਾਬ 'ਚ, ਲਾਹੌਰੀਏ। ਉਹਦੇ 'ਚ ਇੱਕ ਸੀਨ ਹੈ ਜਿਹੜਾ ਮੈਂ ਅਕਸਰ ਯਾਦ ਕਰਨਾ, ਵੇਖਣਾ ਜਦੋਂ ਵੀ, ਅਤੇ ਮੈਨੂੰ ਬੜਾ ਉਹ ਵੇਖ ਕੇ ਬੜਾ ਜਜ਼ਬਾਤੀ ਮੈਂ ਹੋ ਜਾਂਦਾ ਕਿ ਦੋ ਬਾਬਾ ਜੀ ਹੋਰੀ ਨੇ ਜਿਹੜੇ ਕਿ ਲਾਹੌਰ ਤੋਂ ਕੋਈ ਮਿੱਟੀ ਲੈ ਕੇ ਜਾਂਦਾ ਲਾਹੌਰ ਦੀ, ਅਤੇ ਉਸ ਮਿੱਟੀ 'ਚ ਹੱਥ ਫੇਰ ਰਹੇ ਹੁੰਦੇ ਨੇ ਅਤੇ ਉਹਨਾਂ ਦੀ ਅੱਖਾਂ 'ਚ ਅੱਥਰੂ ਹੁੰਦੇ ਨੇ। ਉਹ ਜਿਹੜਾ ਜਜ਼ਬਾਤੀ ਲਗਾਓ ਹੈ, ਉਹ ਜਿਹੜੀ ਮੁਹੱਬਤ ਹੈ, ਉਹ ਜਿਹੜਾ ਪਿਆਰ ਹੈ, ਉਹਦਾ ਕੋਈ ਬਦਲਾ ਨਹੀਂ ਹੋ ਸਕਦਾ। ਸਾਡੀ ਲਹਿੰਦੇ ਪੰਜਾਬ ਵਾਲਿਆਂ ਦੀ ਇਹ ਖੁਸ਼ਕਿਸਮਤੀ ਹੈ ਕਿ ਲਾਹੌਰ ਸਾਡੇ ਕੋਲ ਹੈ।
ਅਸੀਂ ਇਸ ਸ਼ਹਿਰ ਦੀ ਤਾਰੀਖ ਦੇ ਵਿੱਚ ਅਹਿਮੀਅਤ ਨੂੰ ਸਮਝੀਏ, ਇਸ ਸ਼ਹਿਰ ਦੀ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਅਹਿਮੀਅਤ ਨੂੰ ਸਮਝੀਏ ਅਤੇ ਇਸ ਸ਼ਹਿਰ ਦੇ ਉਸ ਅਹਿਮੀਅਤ ਨੂੰ ਅਤੇ ਇਹਦੀ ਜਿਹੜੀ ਗਰਮੈਸ਼ ਇਹਦੀ ਜ਼ਿੰਦਾ ਦਿਲੀ ਇਹਦੀ ਉਹ ਅਗਲੀ ਪੀੜ੍ਹੀ ਨੂੰ ਵੀ ਪਹੁੰਚਾਈਏ। ਇੱਕ ਜ਼ਮਾਨਾ ਸੀ ਲਾਹੌਰ ਰੰਗ ਬਿਰੰਗੇ ਪਤੰਗਾਂ ਨਾਲ ਛੱਤਿਆ ਜਾਂਦਾ ਸੀ। ਫਿਰ ਅਸੀਂ ਆਪ ਹੀ ਆਪਣੀ ਗਲਤੀਆਂ ਨਾਲ ਇੱਕ ਐਸਾ ਮਾਹੌਲ ਬਣਾ ਦਿੱਤਾ ਵੀ ਉਹ ਸਭ ਕੁਝ ਬੰਦ ਕਰਨਾ ਪਿਆ। ਬਹਾਰ ਹੁਣ ਵੀ ਆਉਣ ਰਹੀ ਹੈ, ਚੰਦ ਦਿਨਾਂ 'ਚ ਬਹਾਰ ਆਪਣੇ ਜੋਬਨ 'ਤੇ ਹੋਏਗੀ, ਲੇਕਿਨ ਲਾਹੌਰ ਦਾ ਉਹ ਮਾਹੌਲ ਨਹੀਂ ਹੋਏਗਾ। ਕੀ ਅਸੀਂ ਉਹ ਮਾਹੌਲ ਵਾਪਸ ਨਹੀਂ ਲਿਆ ਸਕਦੇ? ਬਾਗਾਂ ਦਾ ਸ਼ਹਿਰ ਹੈ, ਕਾਲਜਾਂ ਦਾ ਸ਼ਹਿਰ ਹੈ, ਕਲਚਰ ਦਾ ਸ਼ਹਿਰ ਹੈ, ਆਰਟ ਦਾ ਸ਼ਹਿਰ ਹੈ, ਬਸੰਤ ਦਾ ਸ਼ਹਿਰ ਹੈ। ਮੈਂ ਜਦੋਂ ਬਾਹਰੋਂ ਲਾਹੌਰ ਜਾਂਦਾ, ਮੈਨੂੰ ਕਦੀ ਲਾਹੌਰ ਤੋਂ ਸਾੜਾ ਨਹੀਂ ਹੋਇਆ। ਕਿਉਂ ਜੀ? ਮੇਰੇ ਪਿੰਡ ਦੀ ਸੜਕ ਜਿਹੜੀ ਹੈ ਉਹ 6 ਲਾਨੀ ਕਿਉਂ ਨਹੀਂ ਗਈ ਅਤੇ ਲਾਹੌਰ 'ਚ 6 ਲਾਈਨ ਦੀਆਂ ਸੜਕਾਂ ਕਿਉਂ ਹੈ? ਲਾਹੌਰ ਵੀ ਮੇਰਾ ਆਪਣਾ ਹੈ। ਮੇਰੇ ਪਿੰਡ 'ਚ ਜੀਅ ਵੀ ਤਾਂ ਉਨੇ ਕੁ ਨੇ ਨਾ। ਸਰਕਾਰੀ ਵਸਾਇਲ ਲਾਉਣ ਲਈ ਜੀਆਂ ਦਾ ਹੋਣਾ, ਕਾਰੋਬਾਰਾਂ ਦਾ ਹੋਣਾ, ਉੱਥੋਂ ਦੇ ਮਾਹੌਲ ਦੇ ਵਿੱਚ ਗੁੰਜਾਇਸ਼ ਹੋਣਾ, ਇਹ ਸਭ ਕਾਊਂਟ ਕਰਦਾ। ਮੈਂ ਉਸ ਲਾਹੌਰ ਦਾ ਹਿੱਸਾ ਨਹੀਂ ਬਣ ਸਕਦਾ ਜਿਹਨੂੰ ਲਾਹੌਰ ਨਾਲ ਇਹ ਕਹਿ ਕੇ ਨਫ਼ਰਤ ਕਰਾਏਗੀ ਕਿ ਮੇਰੀ ਰੋਟੀ ਲਾਹੌਰ ਖਾ ਰਿਹਾ, ਮੇਰਾ ਪੈਸਾ ਲਾਹੌਰ ਖਾ ਰਿਹਾ, ਮੇਰਾ ਜੋ ਕੁਛ ਮੈਨੂੰ ਮਿਲਣਾ ਸੀ ਉਹ ਲਾਹੌਰ ਲੈ ਗਿਆ। ਭਰਾ ਨੇ ਆਪਣੇ, ਅਤੇ ਵੱਡਾ ਸ਼ਹਿਰ ਹੈ, ਬਣਦਾ ਉਹਨਾਂ ਦਾ। ਹਾਂ, ਸਾਨੂੰ ਸਾਡੇ ਲਈ ਵਸਾਇਲ ਚਾਹੀਦੇ ਨੇ, ਲੇਕਿਨ ਉਹਦੇ ਲਈ ਅਸੀਂ ਲਾਹੌਰ ਦੇ ਜੇਬ ਕੱਟ ਕੇ ਜਾਂ ਲਾਹੌਰ ਦੇ ਢਿੱਡ 'ਤੇ ਲੱਤ ਮਾਰ ਕੇ ਅਤੇ ਆਪਣੇ ਲਈ ਵਸਾਇਲ ਨਹੀਂ ਨਾ ਲੈਣੇ। ਉਹ ਸ਼ਹਿਰ ਵੀ ਖੂਬਸੂਰਤ ਲੱਗਣਾ ਚਾਹੀਦਾ। ਪੰਜਾਬ ਦਾ ਮੱਥੇ ਦਾ ਝੂਮਰ ਜਿਹੜਾ ਉਹ ਲਾਹੌਰ ਹੈ, ਉਹ ਬਣਿਆ ਹੋਏਗਾ। ਮੈਨੂੰ ਆਪਣੇ ਘਰ ਬੈਠੇ ਨੂੰ ਖੁਸ਼ੀ ਹੋਏਗੀ ਕਿ ਸਾਡੇ ਕੋਲ ਇੱਕ ਚੰਗਾ ਸ਼ਹਿਰ ਹੈ ਜਿੱਥੇ ਚੰਗੀਆਂ ਯੂਨੀਵਰਸਿਟੀਆਂ, ਚੰਗੇ ਹਸਪਤਾਲ, ਚੰਗੇ ਬਾਗ, ਚੰਗੇ ਕਾਰੋਬਾਰੀ ਮਰਾਕਜ਼, ਚੰਗੇ ਕਲਚਰ ਦੇ ਮਰਾਕਜ਼, ਚੰਗੇ ਲੋਕ ਨੇ। ਮੈਨੂੰ ਤਾਂ ਕਦੀ ਲਾਹੌਰ ਤੋਂ ਨਫ਼ਰਤ ਨਹੀਂ ਹੋਈ। ਮੈਨੂੰ ਤਾਂ ਇਹੀ ਲੱਗਾ ਕਿ ਜਦੋਂ ਮੈਂ ਲਾਹੌਰ ਜਾਂਦਾ ਤਾਂ ਉਹ ਮੈਨੂੰ ਕੁਛ ਦੇ ਕੇ ਹੀ ਘੱਲਦਾ। ਤੁਸੀਂ ਵੀ ਅਗਰ ਲਾਹੌਰ ਨੂੰ ਮੁਹੱਬਤ ਵਿਖਾਓਗੇ, ਲਾਹੌਰ ਤੁਹਾਨੂੰ ਡਬਲ ਮੁਹੱਬਤ ਵਿਖਾਏਗਾ। ਮੇਰੇ ਬਹੁਤ ਸਾਰੇ ਦੋਸਤ, ਮੇਰੇ ਬਹੁਤ ਸਾਰੇ ਭੈਣ ਭਰਾ, ਮੇਰੇ ਬਹੁਤ ਸਾਰੇ ਜਾਣ ਪਛਾਣ ਵਾਲੇ ਲਾਹੌਰ ਦੇ ਨੇ। ਮੈਨੂੰ ਹਮੇਸ਼ਾ ਇੰਝ ਹੀ ਫੀਲ ਹੋਇਆ ਜਿਵੇਂ ਮੈਂ ਆਪਣੇ ਟੱਬਰ 'ਚ ਬੈਠਾ ਹੋਇਆ, ਅਤੇ ਮੈਂ ਉਹਨਾਂ ਸਭ ਤੋਂ ਇਸ ਗੱਲੋਂ ਜੈਲਸ ਹੁੰਦਾ ਵੀ ਮੈਂ ਵੀ ਕਿਤੇ ਲਾਹੌਰ 'ਚ ਹੀ ਹੁੰਦਾ ਅਤੇ ਚਲੋ ਫੜ ਮਾਰ ਲੈਂਦੇ ਮੈਂ ਵੀ ਲਾਹੌਰੀ ਹਾਂ ਜੀ। ਲੇਕਿਨ ਨਹੀਂ, ਕੋਈ ਗੱਲ ਨਹੀਂ, ਅਸੀਂ ਇੱਦਾਂ ਹੀ ਪ੍ਰਾਹੁਣੇ ਲਾਹੌਰੀ ਸਹੀ। ਜਦੋਂ ਚਾਹੀਦਾ ਉਦੋਂ ਬੜਾ ਮਾਨ ਸਨਮਾਨ ਮਿਲਦਾ, ਜਦੋਂ ਨਹੀਂ ਚਾਹੀਦਾ ਉਦੋਂ ਯਾਦ ਕਰਦੇ ਨੇ। ਪੂਰੀ ਦੁਨੀਆ 'ਚ ਲੋਕ ਲਾਹੌਰ ਨੂੰ ਯਾਦ ਕਰਦੇ ਨੇ। ਬੜੇ ਬੜੇ ਲੋਕ ਸੈਰਾਂ ਕਰਦੇ ਫਿਰ ਆਏ ਕਹਿੰਦੇ ਨੇ ਲਾਹੌਰ ਵਰਗਾ ਕੋਈ ਸ਼ਹਿਰ ਨਹੀਂ। ਮੈਂ ਵੀ ਇੱਕ ਹੀ ਵੱਡਾ ਸ਼ਹਿਰ ਦੁਨੀਆ ਦਾ ਹੋਰ ਵੇਖਿਆ, ਲੰਦਨ, ਅਤੇ ਮੈਨੂੰ ਤਾਂ ਉੱਥੇ ਵੀ ਲਾਹੌਰ ਕੜਾਈ ਜਿਹੜਾ ਉਹ ਯਾਦ ਸੀ ਟੂਟਿੰਗ ਵਿੱਚ, ਅਤੇ ਮੈਂ ਲਾਹੌਰ ਦੀ ਯਾਦ 'ਚ ਉੱਥੇ ਜਾ ਵੜਿਆ। ਉੱਥੋਂ ਵੀ ਆ ਕੇ ਕੜੀ ਪਕੌੜਾ ਖਾ ਕੇ ਅਤੇ ਆਪਾਂ ਘਰ ਨੂੰ ਆ ਗਏ। ਅਤੇ ਲਾਹੌਰ ਤੁਹਾਨੂੰ ਆਪਣਾ ਆਪ ਨਾਲ ਮੁਹੱਬਤ ਕਰਵਾਉਂਦਾ ਹੈ। ਇਸ ਸ਼ਹਿਰ ਦੀ ਇਹ ਵੀ ਖੂਬੀ ਜੇ, ਇਹ ਧੱਕੇ ਨਾਲ ਮੁਹੱਬਤ ਕਰਾਉਂਦਾ। ਤੁਸੀਂ ਨਾ ਵੀ ਚਾਹੋਗੇ ਤਾਂ ਵੀ ਇਹਦੀ ਮੁਹੱਬਤ 'ਚ ਗ੍ਰਿਫਤਾਰ ਹੋਵੋਗੇ। ਅਤੇ ਦੁਨੀਆ 'ਚ ਇਹੋ ਜਿਹੇ ਸ਼ਹਿਰ ਬਹੁਤ ਘੱਟ ਨੇ। ਸਾਡਾ ਆਪਣੀ ਅਗਲੀ ਪੀੜ੍ਹੀ ਵੱਲ ਫਰਜ਼ ਇਹ ਵੇ ਕਿ ਅਸੀਂ ਇਸ ਸ਼ਹਿਰ ਨੂੰ, ਇਹਦੇ ਕਲਚਰ, ਇਹਦੀ ਰਵਾਇਤ, ਇਹਦੇ ਰਸਮਾਂ ਦੇ ਨਾਲ ਅਗਲੀ ਨਸਲ ਦੇ ਹੱਥ 'ਚ ਫੜਾਈਏ। ਜਿਹੋ ਜਿਹਾ ਸਾਨੂੰ ਮਿਲਿਆ ਸੀ ਉਹੋ ਜਿਹਾ ਤਾਂ ਅੱਗੇ ਪਹੁੰਚਾਈਏ। ਇਹਨੂੰ ਇੰਤਹਾ ਪਸੰਦੀ, ਇਹਨੂੰ ਤਾਸੁਬ, ਇਹਨੂੰ ਨਫ਼ਰਤ ਦੇ ਅੱਗ 'ਚ ਸਵਾਹ ਨਾ ਕਰ ਦਈਏ। ਬਸ ਇਹੋ ਹੀ ਬੇਨਤੀ ਜੀ ਮੇਰੀ। ਅਤੇ ਰਹੀ ਗੱਲ ਸਰ ਗੰਗਾ ਰਾਮ ਜੀ ਹੋਰਾਂ ਦੀ, ਮੈਂ ਲਾਹੌਰ ਦਾ ਨਹੀਂ ਹਾਂ, ਪਰ ਉਹ ਬਲਾਗ ਪੜ੍ਹ ਕੇ
ਮੈਨੂੰ ਗੰਗਾ ਰਾਮ ਜੀ ਹੋਰਾਂ ਨਾਲ ਹੋਰ ਅਕੀਦਤ ਹੋ ਗਈ। ਮੈਂ ਕੋਸ਼ਿਸ਼ ਕਰਾਂਗਾ ਵੀ ਜਲਦੀ ਜਦੋਂ ਵੀ ਲਾਹੌਰ ਜਾਈਏ, ਮੈਂ ਆਪਣੇ ਬੱਚਿਆਂ ਨੂੰ ਲੈ ਕੇ ਤੇ ਸਰ ਗੰਗਾ ਰਾਮ ਜੀ ਹੋਰਾਂ ਦੀ ਸਮਾਧੀ 'ਤੇ ਜਾਵਾਂ, ਉਹਨਾਂ ਨੂੰ ਫੁੱਲ ਚੜਾਵਾਂ ਤੇ ਉਹਨਾਂ ਨੂੰ ਆਖਾਂ ਸ਼ੁਕਰੀਆ। ਹੋਰ ਕਿੰਨੇ ਲੋਕੀ ਮੇਰੇ ਨਾਲ ਇਹ ਕਰਨ ਲਈ ਤਿਆਰ ਨੇ, ਜ਼ਰੂਰ ਦੱਸਿਓ ਜੀ। ਜਿਉਂਦੇ ਵਸਦੇ ਰਹੋ, ਰੱਬ ਰਾਖਾ।